Ayushman scheme, dues unpaid, PGI halts treatment of Punjab patients. Government fails to clear 7-month bills amounting to rupees 16 crore. ਰੋਜ਼ਾਨਾ ਜਿਹੜੇ ਨੇ 1200 ਤੋਂ 1400 ਪੇਸ਼ੈਂਟ ਪੰਜਾਬ ਦੇ ਇਸ ਡਿਪਾਰਟਮੈਂਟ ਦੇ ਵਿੱਚ ਦੇਖੇ ਜਾਂਦੇ ਸੀ। Manjinder Singh from Fazilka district said, for the past 4 months, we have been denied treatment under the insurance scheme for my aunt's knee surgery. The PGI was our hope, but it has stopped treatment now. ਉਹ ਕਹਿੰਦੇ ਨੇ ਵੀ PGI ਹਰਿਆਣੇ ਵਾਲਾ ਟ੍ਰੀਟਮੈਂਟ ਕਰਾ ਸਕਦਾ ਹੈ, ਰਾਜਸਥਾਨ ਵਾਲਾ ਕਰਾ ਸਕਦਾ ਹੈ, UP ਵਾਲਾ ਪੰਜਾਬ ਦਾ ਕੋਈ ਪੇਸ਼ੈਂਟ ਨਹੀਂ ਹੋਏਗਾ। Don't have rupees 16 crore for PGI, but rupees 37 crore for ads. ਪੰਜਾਬ ਸਰਕਾਰ 37 ਕਰੋੜ ਗੁਜਰਾਤ ਔਰ ਹਿਮਾਚਲ 'ਚ ਐਡਾਂ ਤੇ ਖਰਚ ਸਕਦੀ ਹੈ, ਪਰ 16 ਕਰੋੜ ਦਾ ਬਿੱਲ ਨਾ ਪੇ ਕਰਨ ਕਰਕੇ ਅੱਜ ਈਵਨ PGI ਪੰਜਾਬ ਦੇ ਪੇਸ਼ੈਂਟਸ ਨੂੰ ਜਿਹੜੇ ਨੇ ਉਹ ਟ੍ਰੀਟ ਨਹੀਂ ਕਰ ਰਹੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ PGI ਚੰਡੀਗੜ੍ਹ ਹਸਪਤਾਲ ਨੇ 1 ਅਗਸਤ ਤੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਹੈ। PGI ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 7 ਮਹੀਨਿਆਂ ਦੇ 16 ਕਰੋੜ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ। ਜ਼ਾਹਿਰ ਹੈ ਕਿ ਪੰਜਾਬ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਤੇ ਤੁਹਾਡਾ ਕੋਈ ਹੱਕ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੈਂ ਕਦੇ ਅਮਰੀਕਾ 'ਚ ਨੇਟਿਵ ਅਮਰੀਕਨਸ ਦੇ ਨਾਲ ਕਿਵੇਂ ਜਿਹੜੇ ਇੱਥੇ ਆ ਕੇ ਯੂਰਪ ਤੋਂ ਗੋਰੇ ਫਸੇ, ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਡਿਸਪੋਜ਼ੈਸ ਕੀਤਾ, ਉਹਨਾਂ ਦੇ ਨਾਲ ਜਿਹੜੇ ਸਮਝੌਤੇ ਵੀ ਉਹ ਕਰ ਲੈਂਦੇ ਸੀ। ਜੇ ਉਹਨਾਂ ਦੀ ਜ਼ਮੀਨ 'ਚੋਂ ਕੋਈ ਖਾਸ ਮਿਨਰਲ ਨਿਕਲ ਆਇਆ, ਕੋਈ ਹੋਰ ਚੀਜ਼ ਨਿਕਲ ਆਈ ਹੈ, ਤਾਂ ਉਹਨੂੰ ਫਿਰ ਜਾ ਕੇ ਕਾਬਜ਼ ਕਰ ਕਹਿੰਦੇ ਨਹੀਂ ਤੁਸੀਂ ਤੁਹਾਨੂੰ ਉਧਰ ਥਾਂ ਦੇ ਦਿੰਦੇ ਆ, ਉਹ ਉਹਨਾਂ ਤੋਂ ਖੋਹ ਲੈਂਦੇ ਸੀ। ਸੋ ਇਹਨਾਂ ਦੀ ਜਿਹੜੀ ਬੜੀ ਹਿਸਟਰੀ ਹੈ ਆਫ ਬ੍ਰੋਕਨ ਨਾਟ ਓਨਲੀ ਪ੍ਰੋਮਿਸਿਸ, ਬ੍ਰੋਕਨ ਟ੍ਰੀਟੀਜ਼, ਕਿ ਕੀਤੇ ਸਮਝੌਤਿਆਂ ਨੂੰ ਇਹਨਾਂ ਨੇ ਕਿਵੇਂ ਉਹ ਰੱਦਿਆ। ਅਤੇ ਜਦੋਂ ਅੱਜ ਜੋ ਸਿੱਖ ਕੌਮ ਜਿਸ ਮਰਹਲੇ 'ਚੋਂ ਗੁਜ਼ਰ ਰਹੀ ਹੈ, ਔਰ ਹਿੰਦੂਤਵੀ ਸਟੇਟ ਦਿੱਲੀ ਦੇ ਵਿੱਚ ਬੈਠੇ ਜਿਹੜੇ ਹਾਕਮ ਨੇ, ਉਹਨਾਂ ਨੇ ਕਿਵੇਂ 75 ਸਾਲਾਂ 'ਚ ਸਿੱਖ ਕੌਮ ਦੇ ਖਿਲਾਫ ਤਾਂ ਜੋ ਕਰ ਹੀ ਰਹੇ ਨੇ, ਲੇਕਿਨ ਸਿੱਖ ਮੈਜੋਰਿਟੀ ਸਟੇਟ ਪੰਜਾਬ ਨੂੰ ਡਿਸਪੋਜ਼ੈਸ ਕੀਤਾ ਉਹਦੇ ਨੈਚੁਰਲ ਰੀਸੋਰਸਿਸ ਤੋਂ। ਜਦੋਂ ਅਸੀਂ ਇਕਨੋਮਿਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਕਿ ਸਾਡੀ ਕੋਈ ਇੱਕ ਕੁਦਰਤੀ ਦੌਲਤ ਪਾਣੀਆਂ ਨੂੰ ਕਿਵੇਂ ਲੁੱਟਿਆ ਗਿਆ ਔਰ ਲੁੱਟਿਆ ਜਾ ਰਿਹਾ ਲਗਾਤਾਰਤਾ ਦੇ ਨਾਲ। ਔਰ ਨੌਨ ਰਾਈਪੇਰੀਅਨ ਸਟੇਟਸ ਰਾਜਸਥਾਨ ਔਰ ਹਰਿਆਣੇ ਨੂੰ ਅੱਧਿਓਂ ਜ਼ਿਆਦਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ, ਜਿਹੜੀ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ, ਜਿਹੜੀ ਵਾਇਓਲੇਸ਼ਨ ਹੈ ਇਹਨਾਂ ਦੇ ਆਪਣੇ ਕਨਸਟੀਟਿਊਸ਼ਨ ਦੀ। 47 ਦੀ ਵੰਡ ਵੇਲੇ ਪੰਜਾਬ ਦੀ ਕੈਪੀਟਲ ਲਾਹੌਰ ਸੀ, ਜਿਹੜੀ ਉਸ ਤੋਂ ਪਹਿਲਾਂ ਉਹ ਉੱਥੇ ਪਾਕਿਸਤਾਨ ਦਾ ਹਿੱਸਾ ਬਣਿਆ ਲਾਹੌਰ। ਔਰ ਇਹ ਕਿ ਜੀ ਅਸੀਂ ਪੰਜਾਬ ਲਈ ਕੈਪੀਟਲ ਬਣਾਉਣੀ ਹੈ। ਅੰਬਾਲਾ ਡਿਵੀਜ਼ਨ ਦਾ ਰੋਪੜ ਔਰ ਇਹ ਸਾਰਾ ਏਰੀਆ, ਰੋਪੜ ਤੋਂ ਜ਼ਿਲ੍ਹਾ ਨਹੀਂ ਸੀ ਕਿਉਂਕਿ 47 ਦੇ ਵਿੱਚ ਪੰਜਾਬ ਦੇ 5 ਡਿਵੀਜ਼ਨ ਸੀ ਜਿਨ੍ਹਾਂ ਦੀ ਵੰਡ ਹੋਈ, 29 ਜ਼ਿਲ੍ਹੇ ਸੀ ਟੋਟਲ। ਔਰ ਅੰਬਾਲਾ ਡਿਵੀਜ਼ਨ, ਜਲੰਧਰ ਡਿਵੀਜ਼ਨ ਇਹ ਇੱਧਰ ਆਏ, ਔਰ ਲਾਹੌਰ ਡਿਵੀਜ਼ਨ ਦਾ ਕੁਛ ਹਿੱਸਾ ਇੱਧਰ, ਬਾਕੀ ਉੱਧਰ। ਔਰ ਇਸੇ ਤਰ੍ਹਾਂ ਲਾਹੌਰ, ਰਾਵਲਪਿੰਡੀ ਔਰ ਮੁਲਤਾਨ ਉਹ ਇਨ ਟੋਟੈਲਿਟੀ 'ਚ ਪਾਕਿਸਤਾਨ 'ਚ ਗਏ। ਅੰਬਾਲਾ ਡਿਵੀਜ਼ਨ ਦੇ ਸਿੱਖ ਪਿੰਡ ਉਜਾੜ ਕੇ ਇਹ ਪ੍ਰੋਜੈਕਟ ਲਿਆਂਦਾ ਗਿਆ। ਲੀ ਕਾਰਬੇਜ਼ੀਅਰ ਫਰੈਂਚ ਜਿਹੜਾ ਸੀ ਉਸ ਨੂੰ ਦਿੱਤਾ ਗਿਆ ਕਿ ਨਵੀਂ ਰਾਜਧਾਨੀ ਬਣਾਉਣੀ ਹੈ। ਹੁਣ ਜਿਨ੍ਹਾਂ ਨੂੰ ਉਜਾੜਿਆ ਗਿਆ ਉਹਨਾਂ ਨੂੰ ਜਿਹੜਾ ਕੋਈ ਪਲਾਟ ਨਹੀਂ ਦਿੱਤੇ ਗਏ ਜਦੋਂ ਕੈਪੀਟਲ ਬਣਦੀ ਹੈ। ਚੰਡੀਗੜ੍ਹ ਜਿਹੜਾ ਕਿ ਮਾਡਰਨ ਰੀਆਂ ਦੇ ਉੱਤੇ ਸ਼ਹਿਰ ਉਸਾਰਿਆ ਜਾਂਦਾ ਹੈ। ਹੁਣ ਉਸ ਚੰਡੀਗੜ੍ਹ ਦੇ ਲਈ ਇਕੱਲਾ ਇਹੀ ਨਹੀਂ ਕਿ ਵੀ ਸ਼ਹਿਰ ਬਣਾ ਦੇਣ ਦਾ ਮਤਲਬ ਸੜਕਾਂ ਔਰ ਦੂਜੇ ਤੀਜੇ ਹੀ ਬਣਾਉਣਾ ਹੁੰਦਾ ਹੈ, ਜਾਂ ਸੈਕਟਰ ਬਣਾਏ, ਸੈਕਟਰ ਪਲਾਨ ਕੀਤੇ। ਖੂਬਸੂਰਤ ਸ਼ਹਿਰ ਹੈ, ਅੱਜ ਵੀ ਹੈ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਭਾਈ ਇਸ ਦੇ ਵਿੱਚ ਜਿਹਨੂੰ ਸਟੇਟ ਆਫ ਦਾ ਆਰਟ ਫੈਸਿਲਿਟੀਜ਼ ਹੋਣ। ਇੱਕ ਰਿਸਰਚ ਇੰਸਟੀਚਿਊਟ PGI, ਪੋਸਟ ਗ੍ਰੈਜੂਏਟ ਇੰਸਟੀਚਿਊਟ, ਜਿਹੜੀ ਅੱਜ ਵੀ ਏਸ਼ੀਆ ਦੀ ਸਭ ਤੋਂ ਵੱਡੀ
ਰਿਸਰਚ ਇੰਸਟੀਚਿਊਟ ਹੈ ਉਹ ਐਸਟੈਬਲਿਸ਼ ਕੀਤੀ ਗਈ। ਜੀ ਹੁਣ ਉੱਥੇ ਈਵਨ ਡਾਕਟਰ ਲਿਆਉਣ ਲਈ ਜਿਹੜੇ ਡਾਕਟਰਸ ਉਸ ਵੇਲੇ ਮੈਡੀਕਲ ਕਾਲਜ ਅੰਮ੍ਰਿਤਸਰ ਐਗਜ਼ਿਸਟ ਕਰਦਾ ਸੀ, ਮੈਡੀਕਲ ਕਾਲਜ ਪਟਿਆਲਾ ਕਰਦਾ ਸੀ, ਫਰੀਦਕੋਟ ਔਰ ਦੂਸਰੇ ਤਾਂ ਬਾਅਦ 'ਚ ਬਣੇ, ਉੱਥੋਂ ਦੇ ਜਿਹੜੇ ਟੌਪ ਡਾਕਟਰਸ ਹੈਡ ਆਫ ਦਾ ਡਿਪਾਰਟਮੈਂਟ ਸੀ ਉਹਨਾਂ ਨੂੰ ਇੱਧਰ ਲਿਆਂਦਾ ਗਿਆ, ਸ਼ਿਫਟ ਕੀਤਾ ਗਿਆ ਜੀ ਕਿ ਅਸੀਂ ਇਹ ਬਣਾਉਣਾ ਹੈ ਔਰ ਤੁਸੀਂ ਇੱਧਰ ਆਓ। ਸੋ ਪੰਜਾਬ ਦੇ ਰਿਸੋਰਸਿਸ, ਪੰਜਾਬ ਦੇ ਪਿੰਡ ਜਿਹੜੇ ਉਜਾੜੇ ਗਏ, ਲੋਕਾਂ ਨੂੰ ਉਜਾੜ ਕੇ ਬਣਾਇਆ ਗਿਆ। ਔਰ ਇਹ ਚੰਡੀਗੜ੍ਹ ਸ਼ਹਿਰ ਜਦੋਂ ਸ਼ਾਹ ਕਮਿਸ਼ਨ ਬਣਦਾ ਹੈ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ 1966, ਚੰਡੀਗੜ੍ਹ ਨੂੰ ਪੰਜਾਬ ਤੋਂ ਕੱਢ ਦਿੱਤਾ ਜਾਂਦਾ। ਕਿਹਾ ਜਾਂਦਾ ਜੀ ਇੱਥੇ ਪੰਜਾਬੀ ਸਪੀਕਿੰਗ ਮੈਜੋਰਿਟੀ ਨਹੀਂ ਹੈ, ਇਸ ਲਈ ਹਰਿਆਣੇ ਨੂੰ ਦਿੱਤਾ ਜਾਏ। ਮੂਵਮੈਂਟ ਚੱਲਦੀ ਹੈ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੰਦੇ ਨੇ। ਇੰਦਰਾ ਗਾਂਧੀ ਅਵਾਰਡ ਦਿੰਦੀ ਹੈ ਜੀ ਚੰਡੀਗੜ੍ਹ ਪੰਜਾਬ ਦਾ, ਪਰ ਨਾਲ ਕਹਿੰਦੇ ਜੀ ਅਬੋਹਰ ਫਾਜ਼ਿਲਕਾ ਜਿਹੜਾ ਹਰਿਆਣੇ ਨੂੰ ਦਿਓ, ਕਿਉਂਕਿ ਉਹ ਅਬੋਹਰ ਫਾਜ਼ਿਲਕਾ ਦੇ ਕੇ ਗੰਗਾ ਨਗਰ ਔਰ ਹਨੂਮਾਨਗੜ੍ਹ ਦੇ ਉੱਤੇ ਜਿਹੜਾ ਪੰਜਾਬ ਦੇ ਨਾਲ ਜਿਹੜਾ ਉਸ ਦੀ ਲਗਾਤਾਰਤਾ ਉਹਨੂੰ ਤੋੜਨਾ ਚਾਹੁੰਦੇ ਸੀ। ਹੁਣ ਉਸ ਸਭ ਦੇ ਚੱਲਦੇ ਆ ਜਦੋਂ ਦਾ ਇਹ ਭਗਵੰਤ ਮਾਨ ਸਰਕਾਰ ਹੋਣ ਦੇ ਵਿੱਚ ਆਈ ਹੈ, ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਦਿੱਲੀ ਦੀ ਹਕੂਮਤ ਨੇ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ 2 ਨੋਮੀਨੀ ਪੰਜਾਬ ਦੇ ਸੀ ਉਹ ਸੈਂਟਰ ਨੇ ਆਪਣੇ ਕੋਲ ਕੀਤੇ। ਚੰਡੀਗੜ੍ਹ 'ਚ ਅਦਾਲਤ ਰਾਹੀਂ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਐਕਵਾਇਰ ਕਰਨ ਦੇ ਲਈ, ਤਾਂ ਕਿ ਪੰਜਾਬ ਲਫ਼ਜ਼ ਹੀ ਮੁੱਕ ਜਾਏ, ਉਹਦਾ ਨਾਂ ਹੀ ਫਿਰ ਤੁਸੀਂ ਨਾਗਪੁਰ ਯੂਨੀਵਰਸਿਟੀ ਹਾਲਾਂ ਅੱਜ ਵੀ ਉਹਦਾ ਬਹੁਤਾ ਵਰਕਿੰਗ ਪੈਟਰਨ ਨਾਗਪੁਰ ਵਾਂਗ ਹੀ ਹੈ, ਉੱਥੇ ਆਰੀਆ ਸਮਾਜੀਆਂ ਦੀ ਡੋਮੀਨੈਂਸ ਰਹੀ ਹੈ। ਹੁਣ ਇਸ ਸਭ ਦੇ ਚੱਲਦਿਆਂ ਫਿਰ ਇਹ ਆਇਆ ਜੀ ਕਿ ਹਰਿਆਣੇ ਦੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜੀ ਸਾਨੂੰ ਜਿਹੜਾ ਉਹ ਅਸੀਂ ਨੰਬਰ ਵੱਧ ਜਾਣਾ ਸਾਡੇ MLAs ਦਾ, ਸਾਨੂੰ ਥਾਂ ਦਿੱਤੀ ਜਾਏ। ਚੰਡੀਗੜ੍ਹ 'ਚ ਅਮਿਤ ਸ਼ਾਹ ਨੂੰ ਕਿਹਾ ਕਿ ਜੀ ਅਸੀਂ ਐਕਸਟੈਂਡ ਕਰਨਾ, ਤੇ ਭਗਵੰਤ ਮਾਨ ਵੀ ਚਿੱਠੀ ਲਿਖਦਾ ਜੇ ਇਹਨਾਂ ਨੂੰ ਥਾਂ ਦੇਣੀ ਸਾਨੂੰ, ਉਹਨੂੰ ਉਹ ਭੁੱਲ ਗਿਆ। ਉਹ ਇਵੇਂ ਹੀ ਹੈ ਕਿ ਇੱਕ ਮਾਲਕ ਮਕਾਨ ਜਿਹੜਾ ਹੈ ਉਹ ਜਾ ਕੇ ਗਵਾਂਢੀ ਨੂੰ ਕਹੋ ਵੀ ਕਹੇ ਵੀ ਮੈਨੂੰ ਕਿਰਾਏ ਤੇ ਰੱਖ ਲਏਗਾ ਆਪਣੇ ਮਕਾਨ ਦੇ ਵਿੱਚ। ਸੋ ਇਹਦੇ ਤੋਂ ਇਹ ਸਾਬਤ ਹੋਇਆ ਕਿ ਵੀ ਇਹ ਕਈ ਕੁਛ ਮਿਲੀ ਭੁਗਤ ਨਾਲ ਚੱਲ ਰਿਹਾ ਹੈ। ਕੇਜਰੀਵਾਲ ਨੇ ਆਪਣਾ ਦਬਾਅ ਬਣਾਇਆ ਹੋਇਆ ਔਰ ਰਾਘਵ ਚੱਡੇ ਦੀ ਅਪਾਇੰਟਮੈਂਟ ਔਰ ਜਿਵੇਂ ਸਾਰੀ ਹੈਂਡਲਿੰਗ ਹੋਈ ਹੈ ਉਤੋਂ ਸਾਨੂੰ ਅੰਦਾਜ਼ਾ ਹੁੰਦਾ। ਹੁਣ ਅੱਜ ਇਹ ਖਬਰ ਮੁੱਖ ਤੌਰ ਦੇ ਉੱਤੇ ਲੱਗਦੀ ਹੈ PGI, ਔਰ ਇਸ ਗੱਲ ਦਾ ਧਿਆਨ ਰਹੇ ਕਿ PGI ਦਾ ਜਿੰਨਾ ਕਿ ਮੇਰੀ ਯਾਦ 'ਚ ਹੈ ਲੰਬਾ ਵਕਤ ਇੱਥੇ ਇੱਕ ਬੰਗਾਲੀ ਜਿਹੜਾ ਉਹ ਡਾਇਰੈਕਟਰ PGI ਲਾਇਆ ਹੋਇਆ ਸੀ, ਡਾਕਟਰ ਚਟਾਨੀ, ਜਿਹੜਾ ਉਹਦੇ ਹੋਰ ਵੀ ਕਹਾਣੀਆਂ ਕਿੱਸੇ ਨੇ। ਲੇਕਿਨ ਇੱਕ ਵਾਰ ਡਾਕਟਰ ਜਸਵੰਤ ਸਿੰਘ ਨੇਕੀ ਜਿਹੜੇ ਇੱਕ ਚੰਗੇ ਜਿਹੜੇ ਨੇ ਸਾਈਕਾਇਟਰਿਸਟ ਦੇ ਮਨੋਵਿਗਿਆਨੀ ਸੀ ਔਰ ਪੰਜਾਬੀ ਦੇ ਸ਼ਾਇਰ ਵੀ ਔਰ ਦੂਜੇ ਵੀ, ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਇੱਥੇ ਸ਼ਿਕਾਗੋ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਦੇ ਵਿੱਚ 1993 ਦੇ ਵਿੱਚ। ਉਸ ਤੋਂ ਇਲਾਵਾ ਕਦੇ ਵੀ ਜਦੋਂ ਮੈਂ ਹੁਣ PGI ਦੇ ਟੌਪ ਰੈਂਕਿੰਗ ਦਾ ਦੇਖਦਾ ਮੈਨੂੰ ਕੋਈ ਸਿੱਖ ਨਾਂ ਨਜ਼ਰ ਨਹੀਂ ਆਉਂਦਾ, ਈਵਨ ਪੰਜਾਬੀ ਵੀ ਨਜ਼ਰ ਨਹੀਂ ਆਉਂਦਾ। ਮੋਸਟਲੀ ਕਿੱਥੋਂ ਲਿਆ ਕੇ, ਪਰ PGI ਦੇ ਨਾਲ ਪੰਜਾਬ ਦਾ ਉਹੀ ਸੰਬੰਧ ਹੈ ਕਿ ਭਾਈ ਜਿਵੇਂ ਪੰਜਾਬ ਦੇ ਰਿਸੋਰਸਿਸ ਦੇ ਨਾਲ ਹੀ ਇਹ ਸਾਰਾ ਖੜਾ ਹੋਇਆ। ਹੁਣ ਇੱਕ ਇਹਨਾਂ ਨੇ ਮੋਦੀ ਸਰਕਾਰ ਨੇ ਆਂਦੇ ਇਹਨਾਂ ਨੇ ਹੈਲਥ ਸਿਸਟਮ 'ਚ ਵੀ ਬੜੀ ਗੜਬੜ ਕੀਤੀ ਹੈ। ਆਯੁਸ਼ਮਾਨ ਦੇ ਥੱਲੇ ਇੱਕ ਮਿਨਿਸਟਰੀ ਬਣਾਈ, ਦੂਸਰੀਆਂ ਜਿਹੜੀਆਂ ਨੇ ਉਹਨਾਂ ਨੂੰ ਜਿਹੜੀਆਂ ਫਾਰਮਸ ਆਫ ਟ੍ਰੀਟਮੈਂਟਸ ਉਹਨਾਂ ਨੂੰ ਬਰਾਬਰ ਲਿਆ ਕੇ ਖੜਾ ਕੀਤਾ ਔਰ ਉਹਦੇ 'ਚ ਕੋਈ ਕੋਟਾ ਜਿਹੜਾ ਦਿੱਤਾ। ਹੁਣ ਇਹ ਖਬਰ ਹੀ ਹੈ ਔਰ ਮੈਂ ਟ੍ਰਿਬਿਊਨ ਨੂੰ ਹੀ ਕੋਟ ਕਰ ਰਿਹਾ ਜਿਹੜੀ ਜ਼ਾਹਰ ਆ ਰਹੀ ਹੈ ਸਮਾਜੀਆਂ ਦੀ ਅਖਬਾਰ ਹੈ। ਆਯੁਸ਼ਮਾਨ ਸਕੀਮ dues unpaid, PGI halts treatment of Punjab patients, government fails to clear 7-month bills amounting to ₹16 crore। ਕਿ ਉਹਨਾਂ ਦੇ PGI ਨੇ ਕਿਹਾ ਕਿ ਜੀ ਸਾਡਾ 16 ਕਰੋੜ ਦਾ ਬਿੱਲ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲ ਡਿਊ ਹੈ ਪਿਛਲੇ 7 ਮਹੀਨਿਆਂ ਤੋਂ, ਉਹ ਸਾਨੂੰ ਨਹੀਂ ਦਿੱਤਾ ਗਿਆ। ਇਸ ਲਈ ਅਸੀਂ 1 ਅਗਸਤ ਤੋਂ ਜਿਹੜੇ ਪੰਜਾਬ ਦੇ ਪੇਸ਼ੈਂਟ ਨੇ, ਔਰ ਇਹ ਖਬਰ ਦੀ ਡੀਟੇਲ ਦੱਸਦੀ ਹੈ ਕਿ ਰੋਜ਼ਾਨਾ ਜਿਹੜੇ ਨੇ 1200 ਤੋਂ 1400 ਪੇਸ਼ੈਂਟ ਪੰਜਾਬ ਦੇ ਇਸ ਡਿਪਾਰਟਮੈਂਟ ਦੇ ਵਿੱਚ ਦੇਖੇ ਜਾਂਦੇ ਸੀ, ਉਹਨਾਂ ਦਾ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਬਾਕੀ ਸਟੇਟਾਂ ਵਾਲੇ ਕਿਉਂਕਿ ਆਯੂਸ਼ ਸਕੀਮ ਦੇ ਥੱਲੇ ਉਹਨਾਂ ਨੇ ਸਟੇਟ ਕੋਟਾ ਦਿੱਤਾ ਹੋਣਾ, ਕੀ ਸਕੀਮ ਹੈ ਕੀ ਨਹੀਂ ਮੈਨੂੰ ਇਹਦਾ ਵੇਰਵਾ ਨਹੀਂ ਪਤਾ। ਹੁਣ ਇਹ ਜਿਹੜਾ ਔਰ ਇਹਦੇ ਤੇ ਇਹ ਤਾਂ ਕਹਿ ਰਹੇ ਨੇ ਜੀ ਅਸੀਂ 1 ਅਗਸਤ ਤੋਂ ਬੰਦ ਕਰ ਰਹੇ ਹਾਂ, ਲੇਕਿਨ ਹੁਣ ਇਸੇ ਹੀ ਅਖਬਾਰ ਦੀ ਮਨਜਿੰਦਰ ਸਿੰਘ ਫਰਮ ਫਾਜ਼ਿਲਕਾ ਡਿਸਟ੍ਰਿਕਟ ਸੈਡ for the past 4 months we have been denied treatment under the insurance scheme for my aunt's knee surgery. The PGI was our hope but it has stopped treatment now. ਪਿਛਲੇ 4 ਮਹੀਨੇ ਤੋਂ ਉਹਨਾਂ ਨੇ ਕਿਹਾ ਜੀ ਗੋਡੇ ਦੀ ਸਰਜਰੀ ਹੈ,
ਉਹ ਕਹਿੰਦੇ ਨੇ ਵੀ ਪੀਜੀਆਈ 'ਚ ਹਰਿਆਣੇ ਵਾਲਾ ਟ੍ਰੀਟਮੈਂਟ ਕਰਾ ਸਕਦਾ ਹੈ, ਰਾਜਸਥਾਨ ਵਾਲਾ ਕਰਾ ਸਕਦਾ ਹੈ, ਯੂਪੀ ਵਾਲਾ, ਪੰਜਾਬ ਦਾ ਕੋਈ ਪੇਸ਼ੈਂਟ ਨਹੀਂ ਹੋਏਗਾ ਕਿਉਂਕਿ ਤੁਸੀਂ ਪੈਸੇ ਨਹੀਂ ਦਿੱਤੇ। ਹੁਣ ਇਹੀ ਗੱਲ, ਕਿਉਂਕਿ ਇਹ ਖਬਰ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਕਾਂਗਰਸ ਦਾ ਜਿਹਨੂੰ ਚੀਫ ਬਣਾਇਆ ਹੈ ਰਾਜਾ ਵੜਿੰਗ, ਉਹ ਇਹ ਕਹਿ ਰਿਹਾ ਕਿ ਡੋਂਟ ਹੈਵ ₹16 ਕਰੋੜ ਫॉर ਪੀਜੀਆਈ ਬਟ ₹37 ਕਰੋੜ ਫॉर ਐਡਸ। ਹੁਣ ਭਗਵੰਤ ਮਾਨ ਔਰ ਕੇਜਰੀਵਾਲ ਨੇ ਰਲ ਕੇ ਗੁਜਰਾਤ ਔਰ ਹਿਮਾਚਲ ਦੇ ਅਖਬਾਰਾਂ 'ਚ ਜਿਹੜੀਆਂ ਐਡਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਨ ਲਈ, 37 ਕਰੋੜ ਰੁਪਏ ਦਾ ਭੁਗਤਾਨ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਕੀਤਾ ਗਿਆ। ਸੋ ਪੰਜਾਬ ਸਰਕਾਰ 37 ਕਰੋੜ ਗੁਜਰਾਤ ਔਰ ਹਿਮਾਚਲ 'ਚ ਐਡਾਂ ਤੇ ਖਰਚ ਸਕਦੀ ਹੈ, ਪਰ 16 ਕਰੋੜ ਦਾ ਬਿੱਲ ਨਾ ਪੇ ਕਰਨ ਕਰਕੇ ਅੱਜ ਈਵਨ ਪੀਜੀਆਈ ਦਾ ਜਿਹੜਾ ਹੈ ਉਹ ਪੰਜਾਬ ਦੇ ਪੇਸ਼ੈਂਟਸ ਨੂੰ ਜਿਹੜੇ ਨੇ ਉਹ ਟ੍ਰੀਟ ਨਹੀਂ ਕਰ ਰਹੇ। ਹੁਣ ਇਸ ਤੋਂ ਤੁਸੀਂ ਹੋਰ ਲੁੱਟ ਖਸੁੱਟ ਕੀ ਹੁੰਦੀ ਹੈ? ਕਿੰਨੀਆਂ ਕੁ ਸਾਨੂੰ ਰੋਜ਼ਾਨਾ ਅਸੀਂ 24 ਘੰਟੇ ਜੋ ਸਾਡੇ ਸਾਹਮਣੇ ਆਉਂਦਾ ਅਸੀਂ ਡਿਸਕਸ ਕਰਦੇ ਹਾਂ, ਪਰ ਕਿੰਨੀ ਕੁ ਹੋਰ ਅਸੀਂ ਜ਼ਲਾਲਤ ਚਾਹੁੰਦੇ ਹਾਂ ਬਿਫੋਰ ਸਾਨੂੰ ਸਮਝ ਆਏ ਕਿ ਭਾਈ ਖਾਲਿਸਤਾਨ ਤੋਂ ਬਿਨਾਂ, ਸਾਡੀ ਆਜ਼ਾਦੀ ਤੋਂ ਬਿਨਾਂ ਇਹ ਪੈਰ ਪੈਰ ਤੇ ਇਹ ਜ਼ਲਾਲਤ ਹੈ। ਇਹ ਤੁਹਾਨੂੰ ਰਿਅਲਾਈਜ਼ ਕਰਵਾ ਰਹੇ ਨੇ ਪੈਰ ਪੈਰ ਤੇ ਕਿ ਕੌਣ ਹਾਕਮ ਹੈ, ਕੌਣ ਮਾਲਕ ਹੈ ਮੁਲਕ ਦਾ, ਔਰ ਤੁਸੀਂ ਸੈਕੰਡ ਕਲਾਸ ਕੀ, ਤੁਸੀਂ ਥਰਡ ਕਲਾਸ ਸਿਟੀਜ਼ਨ ਵੀ ਨਹੀਂ ਹੋ ਇਸ ਮੁਲਕ ਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।